ਜੀ अस्सलाम वालेकुम। ਅਸੀਂ ਨਾ ਅੱਜ ਮੌਲਵੀ ਅਬਦੁਲ ਮਜੀਦ ਮਲੰਗ ਜੇਲ੍ਹ ਵਾਲੇ ਜੋ ਅੱਜ ਤੋਂ 55 ਸਾਲ ਪਹਿਲਾਂ ਪਰਦਾ ਫਰਮਾ ਗਏ ਸਨ, ਅਸੀਂ ਉਹਨਾਂ ਦੀਆਂ ਕੁਝ ਗੱਲਾਂ ਕਰਾਂਗੇ। ਜੇਹਲਮ ਦਰਿਆ ਦੇ ਦੰਦੇ ਜਿਹੜੀ ਮਸਜਿਦ ਹੈ ਅਫਗਾਨਾ, ਉੱਥੇ ਵੀ ਆਪ ਨੇ ਕਾਫੀ ਅਰਸਾ ਜੁਮੇ ਦੇ ਖੁਤਬੇ ਪੜ੍ਹਾਏ। ਫਿਰ ਚूँकि ਆਪ ਅੰਗਰੇਜ਼ ਦੇ ਖਿਲਾਫ ਸੀ, ਅੰਗਰੇਜ਼ ਨੇ ਉੱਥੋਂ ਆਪ ਨੂੰ ਫਿਰ ਬੇਦਖਲ ਕੀਤਾ। ਪਹਿਲਾਂ ਤਾਂ ਉਹਨਾਂ ਜੇਲ੍ਹ 'ਚ ਪਾਉਂਦੇ ਸੀ ਅੰਗਰੇਜ਼ ਕੋ। ਰਫਲੀ ਆਪ ਨੇ 14 ਸਾਲ ਕੈਦ ਕੱਟੀ ਅੰਗਰੇਜ਼ ਦੀ। ਔਰ ਇੱਕ ਮਾੜੇ ਜਿਹੇ ਘਾਟ ਨਾਲ ਤਲਕ ਸੀ ਆਪ ਦਾ, ਲੇਕਿਨ ਜੁਰਤ, ਹਿੰਮਤ, ਬਹਾਦਰੀ, ਦਲੇਰੀ, ਦਾਨਸ਼ ਔਰ ਸਿਆਣਪ ਔਰ ਨਿਗਾਹ ਆਪ ਦੀ ਜਿਹੜੀ ਬਹੁਤ ਬੁਲੰਦ ਸੀ। ਅਤੇ ਉਹ ਫਿਰ ਛੋਟੀ ਜਿਹੀ ਮਸਜਿਦ ਇੱਕ ਜਗ੍ਹਾ ਉਹਨਾਂ ਨੇ ਸਾਹਮਣੇ ਦਰਿਆ ਦੇ ਜੁਬਲੀ ਘਾਟ ਇੱਕ ਜਗ੍ਹਾ ਜੇਹਲਮ ਸ਼ਹਿਰ 'ਚ ਦਰਿਆ ਦੇ ਦੰਦੇ, ਉੱਥੇ ਸਾਹਮਣੇ ਇੱਕ ਛੋਟੀ ਜਿਹੀ ਮਸਜਿਦ, ਕੁਛ ਪਲਾਟ ਸੀ, ਛੋਟਾ ਜਿਹਾ ਖਾਲੀ ਜਗ੍ਹਾ ਸੀ, ਉਹ ਕਿਸੇ ਨੇ ਮਸਜਿਦ ਲਈ ਡੋਨੇਟ ਕੀਤੀ ਅਤੇ ਉੱਥੇ ਹੁਣ ਤਾਮੀਰ ਕਰਨੀ ਸੀ। ਤਾਮੀਰ ਕਰਨ ਲਈ ਨਾ ਸ਼ਹਿਰ ਜੇਹਲਮ ਸ਼ਹਿਰ ਦੇ ਜਿਹੜੇ ਸੀ ਉਸ ਵੇਲੇ ਦੇ, ਮਤਲਬ ਇਹ ਪੁਰਾਣੀ ਗੱਲ ਹੈ, ਕਾਫੀ ਆਲਮੋਸਟ 47 ਤੋਂ ਪਹਿਲਾਂ ਦੀ ਗੱਲ ਹੈ। ਅਤੇ ਉਹ ਲੋਕ ਬਹੁਤ ਸਾਰੇ ਆਪਣਾ ਹਿੱਸਾ ਪਾਉਣਾ ਚਾਹੁੰਦੇ ਸੀ ਉਸ ਮਸਜਿਦ ਵਿੱਚ, ਜਾਂ ਉਹਦੀ ਤਾਮੀਰ ਲਈ ਦਿਲਚਸਪੀ ਰੱਖਦੇ ਸੀ। ਉਹ ਜਿਹੜੀ ਕਮੇਟੀ ਬਣਾਈ ਗਈ ਨਾ, ਉਸ ਕਮੇਟੀ ਨੇ 100 ਨਾਂ, ਜਿਹੜੇ ਤਕਰੀਬਨ 101 ਨਾਂ ਜਾਂ 100 ਐਗਜ਼ੈਕਟ, ਜਿਹੜਾ ਮੈਨੂੰ ਫਿਗਰ ਨਹੀਂ ਯਾਦ, ਉਹ ਨਾਂ ਦੀ ਇੱਕ ਲਿਸਟ ਬਣਾ ਕੇ ਨਾ ਅਤੇ ਮਲੰਗ ਸਾਹਿਬ ਕੋਲ ਲੈ ਕੇ ਆ ਗਏ, ਮੌਲਵੀ ਅਬਦੁਲ ਮਜੀਦ ਮਲੰਗ ਸਾਹਿਬ ਕੋਲ। ਮਲੰਗ ਸਾਹਿਬ ਨੇ ਜਦੋਂ ਲਿਸਟ ਦੇਖੀ ਨਾ, ਅਤੇ ਜੀ ਉਹਨਾਂ ਦੱਸਿਆ ਕਮੇਟੀ ਦੇ ਬੰਦਿਆਂ ਨੇ ਜਿਹੜੀ ਮਸਜਿਦ ਤਾਮੀਰ ਕਰਨਾ ਚਾਹੁੰਦੀ ਸੀ ਕਿ ਜੀ ਇਹ ਬੰਦੇ ਸਾਰੇ ਹੀ ਮਸਜਿਦ ਦੀ ਤਾਮੀਰ ਜਿਹੜੀ ਹੈ ਨਾ ਉਹ ਕਰਨਾ ਚਾਹੁੰਦੇ ਨੇ ਜਾਂ ਹਿੱਸਾ ਪਾਉਣਾ ਚਾਹੁੰਦੇ ਨੇ। ਤੋ ਆਪ ਨੇ ਨਾ ਇੱਕ ਨਾਂ ਜਿਹੜਾ ਹੈਗਾ ਉਹ ਦਾਇਰਾ ਲਾ ਕੇ ਅਤੇ ਉਹ ਟਿਕ ਮਾਰ ਕਰ ਛੱਡਿਆ, ਬਾਕੀ ਦੇ ਕਾਟਾ ਮਾਰ ਛੱਡਿਆ ਆਪ ਨੇ, ਕਿ ਇਹਦੀ ਲੋੜ ਨਹੀਂ ਹੈਗੀ ਇਹਨਾਂ ਕੋਲ, ਇਸ ਬੰਦੇ ਕੋਲ ਚਲੇ ਜਾਓ ਅਤੇ ਇਹ ਜਾ ਕੇ ਇਹਨੂੰ ਬਸ ਦੱਸ ਦਿਓ, ਮੇਰਾ ਕਹਿ ਦਿਓ ਜਨਾਬ ਇਹ ਮਸਜਿਦ ਤਾਮੀਰ ਕਰਨੀ ਹੈ। ਤੋ ਕਹਿਣ ਦਾ ਮਕਸਦ ਹੈ ਕਿ ਇਹ ਫਕੀਰ ਦੀ ਨਿਗਾਹ ਉਹਨੂੰ ਪਤਾ ਹੁੰਦਾ ਹੈ ਕਿ ਕਿਹਦਾ ਜਿਹੜਾ ਰਿਜ਼ਕ ਹੈ ਉਹ ਉਸ ਅੱਲਾ ਦੇ ਪਾਕ ਘਰ ਲਈ ਲੱਗਣਾ ਹੈ ਅਤੇ ਕਿਹਦਾ ਰਿਜ਼ਕ ਨਹੀਂ ਲੱਗਣਾ। ਲੋਕ ਇਹ ਸਮਝਦੇ ਨੇ ਸ਼ਾਇਦ ਨਜਾਇਜ਼ ਕਮਾ ਕੇ, ਹਰਾਮ ਦਾ ਪੈਸਾ ਕਮਾ ਕੇ, ਰਿਸ਼ਵਤ ਦੀ ਕਮਾਈ ਕਮਾ ਕੇ, ਨਜਾਇਜ਼ ਮੁਨਾਫਾ ਮਤਲਬ ਲੈ ਕੇ, ਜਾਂ ਰਲੇ ਵਾਲੀ ਚੀਜ਼ਾਂ, ਮਿਲਾਵਟਾਂ ਵਾਲੀ ਚੀਜ਼ਾਂ ਵੇਚ ਕੇ, ਔਰ ਜਾਂ ਕੰਮ ਚੋਰੀ ਕਰਕੇ, ਕਿ ਬੰਦਾ ਮੁਲਾਜ਼ਮ ਹੈ ਤਾਂ ਉਹਦੇ 'ਚ ਕੰਮ ਚੋਰੀ ਕਰੇ, 8 ਘੰਟੇ ਡਿਊਟੀ ਦੀ ਬਜਾਏ ਉਹ 2 ਘੰਟੇ 3 ਘੰਟੇ ਡਿਊਟੀ ਕਰੇ, ਫਰਲੂ ਮਾਰੇ, ਤੋਂ ਬਜਾਏ ਇਹਨਾਂ ਇਸ ਤਰ੍ਹਾਂ ਦੇ ਰਿਜ਼ਕ ਵਿੱਚੋਂ ਕੱਢ ਕੇ ਪੈਸੇ ਫਿਰ ਅੱਲਾ ਦੀ ਰਾਹ 'ਤੇ ਖਰਚ ਕਰਨਾ। ਉਹ ਮਲੰਗ ਸਾਹਿਬ ਨੇ ਉੱਥੇ ਨਾ ਕਾਟਾ ਮਾਰ ਛੱਡਿਆ ਸੀ ਉਹਨਾਂ 99 ਨਾਵਾਂ ਉੱਤੇ ਕਿ ਨਹੀਂ, ਇਹ ਬੰਦੇ ਨਹੀਂ ਹੈਗੇ ਇਸ ਕਾਬਲ, ਇਹਨਾਂ ਨੂੰ ਸਾਈਡ 'ਤੇ ਕਰ ਦਿਓ, ਇਹਨਾਂ ਨੂੰ ਰੱਖ ਕਰ ਦਿਓ, ਇਹ ਨਹੀਂ ਠੀਕ ਹੈਗੇ, ਇਹ ਬੰਦਾ ਠੀਕ ਹੈ, ਇਹਨੂੰ ਕਹੋ। ਫਿਰ ਉਸ ਬੰਦੇ ਨੇ ਜਿਹੜੀ ਸੀ ਨਾ ਉਹ ਮਸਜਿਦ ਤਾਮੀਰ ਕੀਤੀ ਸੀ। ਉਹਦਾ ਮਸਜਿਦ ਦਾ ਨਾਂ ਸੀ ਮਸਜਿਦ ਤੋਹੀਦ। ਉਹਦੇ ਉੱਤੇ ਇੱਕ ਸ਼ੇਰ ਮੀਆਂ ਸਾਹਿਬ ਦਾ ਮਿਸਰਾ ਲਿਖਿਆ ਹੁੰਦਾ ਸੀ ਕਿ ਲਾ ਹਨੇਰਾ ਜਹਲ ਬੁਰੇ ਦਾ, ਚਾਨਣ ਲਾ ਅਕਲ ਦਾ। ਉਹ ਜਿਹੜਾ ਮਿਸਰਾ ਹੈ ਉਹ ਬਾਅਦ 'ਚੋਂ ਜਿਸਲੇ ਆਪ ਪਰਦਾ ਕਰ ਗਏ, ਫਿਰ ਭਾਜੀ ਸਜਾਦ ਆਏ ਸਾਡੇ, ਫਿਰ ਹਾਫਿਜ਼ ਸਫਦਰ ਮੋਮਨ ਜੰਗ ਸਾਹਿਬ ਸਨ ਜੇਲਮ 'ਚ, ਜਾਮਿਆ ਸਕੂਲ ਦੇ ਟੀਚਰ ਸਨ ਉਹ। ਲੇਕਿਨ ਇਹ ਕਿ ਫਿਰ ਉਹ ਚੀਜ਼ ਸੰਭਾਲੀ ਨਾ ਗਈ। ਫਿਰ ਉਹ ਇੱਕ ਦੂਜੇ ਜਿਹੜੇ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ, ਫੁਕਰਾ ਨੂੰ ਜਾਂ ਇਹਨਾਂ ਤਾਲੀਮਾਤ ਨੂੰ, ਅਤੇ ਉਹਨਾਂ ਦਾ ਫਿਰ ਉੱਥੇ ਅਹਿਲੇ ਮੁਹੱਲਾ ਚੁੱਕੇ ਜ਼ਿਆਦਾਤਰ ਉਹ ਲੋਕ ਸਨ, ਅਤੇ ਉਹਨਾਂ ਨੇ ਫਿਰ ਉਹ ਸ਼ੇਰ ਉੱਤੋਂ ਉਤਾਰ ਛੱਡਿਆ ਹੈ, ਜਿਹੜਾ ਬੜਾ ਤਕਲੀਫ ਦੇ ਸਾਡੇ ਲਈ ਐਲੀਮੈਂਟ ਹੈ। ਮਸਜਿਦ ਦਾ ਨਾਂ ਮਸਜਿਦ ਤੋਹੀਦ ਸੀ, ਵਹਦਤ ਦੀ ਮੀਨ ਉਹਦੇ ਵਿੱਚ ਸਾਰੀ ਮਖਲੂਕ ਦਾ ਉਹਦੇ ਵਿੱਚ ਜਿਹੜਾ ਸੀ ਨਾ ਉਹ ਉਸ ਲਈ ਸੀ, ਸਾਰੇ ਫਿਰਕਿਆਂ ਲਈ, ਸਭ ਲੋਕਾਂ ਲਈ, ਕਿ ਜੋ ਵੀ ਰੱਬ ਨੂੰ ਮੰਨਦਾ ਹੈ ਉਹ ਆ ਕੇ ਉਸ ਮਸਜਿਦ 'ਚ ਆਪਣੀ ਇਬਾਦਤ ਕਰ ਸਕਦਾ ਹੈ। ਆਹਿਸਤਾ 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 ਵਕਤ ਦੇ ਗੁਜ਼ਰਨ ਦੇ ਨਾਲ ਇਨਸਾਨਾਂ ਦੀ ਜਿਹੜੀ ਤਕਸੀਮ ਹੈ, ਵੰਡ ਹੈ, ਉਹ ਬਹੁਤ ਗਹਿਰੀ ਹੁੰਦੀ ਚਲੀ ਗਈ, ਉਹ ਬਹੁਤ ਗਹਿਰੀ ਹੁੰਦੀ ਚਲੀ ਗਈ। ਇਸ ਤਕਸੀਮ ਨੂੰ ਰੋਕਣਾ ਪਏਗਾ। ਬਾਬਾ ਜੀ ਫਰੀਦ ਵਾਲੀ ਸੂਈ ਧਾਗਾ ਉਹ ਲੈ ਕੇ ਕਿਸੇ ਨੇ ਆਪ ਨੂੰ ਛੁਰੀ ਪੇਸ਼ ਕੀਤੀ ਕਿ ਬਾਬਾ ਜੀ ਇਹ ਛੁਰੀ ਲੈ ਲਓ, ਅਤੇ ਤੋਹਫਾ ਲੈ ਕੇ ਆਇਆ ਕੈਂਚੀ, ਸੌਰੀ ਛੁਰੀ ਨਹੀਂ ਕੈਂਚੀ ਸੀ, ਕੈਂਚੀ ਲੈ ਲਓ ਜੋ ਤੋਹਫਾ ਲੈ ਕੇ। ਕਹਿੰਦੇ ਨੇ ਮੇਰੇ ਵਾਸਤੇ ਕੈਂਚੀ ਨਾ ਲਿਆ, ਮੈਨੂੰ ਨਾ ਸੂਈ ਧਾਗਾ ਚਾਹੀਦਾ, ਮੈਂ ਤਾਂ ਸਿਉਣ ਵਾਲਿਆਂ ਵਿੱਚੋਂ ਹਾਂ, ਮੈਂ ਜੋੜਨ ਵਾਲਿਆਂ ਵਿੱਚੋਂ ਹਾਂ, ਵੱਢਣ ਵਾਲਿਆਂ ਵਿੱਚੋਂ ਨਹੀਂ ਮੈਂ।
डिवाइड एंड रूल वाले विचों नहीं मैं। सरमायादारी निज़ाम जिहदी बुनियाद ही डिवाइड एंड रूल है, मैं उधर नहीं हैगा। मैं तो जुड़न वाले विचों हैगा। इंसानां दी तकसीम जिहड़ी है, उच्च नीच अमीर गरीब तबके दी तकसीम, ये जुल्म है। ये कायनात दे किस्म दे देखा जाए तो असूलों के खिलाफ है सारा का सारा। तो बहरहाल ये दरस सी उस मलंग साहब का, उस जेलम शहर दे विच जिन्हां ने जन्म लिया सी 1909 गालबन 1909 विच, ते फिर पर्दा कर गए सी 1966 विच। उत्थे उन्हां दा दरबार है जेलम, उन्हां दा दरबार तो नहीं, कबर है उन्हां दी सरकार दी उत्थे। चलो अल्लाह हाफिज़।